ਨਾਲ ਸਾਡੇ ਘਰ ਦੇ ਨਾਲ ਘਰ ਸੀ, ਅੱਛਾ ਮਾਈ ਬੰਦੋ ਦਾ ਘਰ ਸੀ। ਅੱਛਾ ਉਹਦੇ 7 ਪੁੱਤ ਸੀ। ਅੱਛਾ ਉਹਦੇ ਘਰ ਇੱਕ ਮੋਚਣ ਆਪਣੀ ਡਰਦੀ ਵਿਚਾਰੀ। ਅੱਛਾ ਜੀ ਉਹਨਾਂ ਸਮਝੇ ਖਰੇ ਇਹ ਮੁੰਡੇ ਦੀ ਮਾਂ ਆ। ਅੱਛਾ ਅੱਛਾ ਉਹਨਾਂ 7 ਮੁੰਡੇ ਵੱਡੇ, 6ਵੇਂ ਨਾਲ 7ਵੇਂ ਨਾਲ ਹੀ ਅਬਦੁੱਲਾ ਕੇ ਨਿੱਕਾ ਬੱਚਾ ਸੀ। ਉਹਨੂੰ ਮਾਰਿਆ ਬਸ ਇੱਥੋਂ ਨਿਕਲ ਗਿਆ। ਅੱਲਾ ਨੂੰ ਬਚਾਉਣ ਬਚ ਗਿਆ। ਸਾਡੀ ਫੁੱਫੀ ਦਾ ਮੁੰਡਾ ਲੱਗਦਾ ਸੀ ਮੈਨੂੰ ਨੇੜਿਓਂ। ਉਹ ਆਂਦਾ ਕੀ ਹੋਇਆ ਬਾਬਾ? ਉਹ ਕਹਿੰਦੇ ਹੋਣਾ ਕੀ ਆ, ਏਦਾਂ ਕਹਿੰਦਾ ਛੱਡੋ ਯਾਰ। ਉਹਦਾ ਰਾਤ ਇੱਕ 12 ਕਿਲੋ ਆਪਾਂ 12 ਹੁਣ ਵਜਾਉਂਦੇ ਆ ਨਾਲ ਪਿੰਡ ਸਿੱਖਾਂ ਦਾ ਅੱਛਾ ਡਬੇਲੀ। ਅੱਛਾ ਜੀ ਉਹ ਮੁੰਡਾ ਉੱਥੇ ਗਿਆ, ਬੁੱਢਾ ਸੀ ਬੈਠਾ ਕੱਖੜੀ ਰੱਖੀ ਸਿੱਖ ਕੋਈ। ਉਹ ਸਿੱਖ ਲਿਆ ਭੈਣ ਲੋ ਖਰਬੂਜੇ ਦੇ। ਉਹ ਹੈ ਤਾਂ ਕੁੱਤਾ ਮੁਸ ਲੱਗ ਜਾਂਦਾ ਹੈ ਮੈਨੂੰ। ਮੁੰਡੇ ਨੇ ਬਾਅਦ ਤਲਵਾਰ ਬੁੱਢੇ ਘਾਟਾ ਲਾਤਾ। ਉਹਦਾ ਪੋਤਾ ਕੋਲ ਖੇਡਦਾ ਸੀ। ਲੋ ਜੀ ਬਾਬੇ ਨੂੰ ਮੁਸਲਿਆਂ ਵੜਦਾ, ਬਾਬੇ ਨੂੰ ਮੁਸਲਿਆਂ ਵੜਦਾ। ਆਂਢ ਜੋੜ ਪਿਆ ਫਿਰ 3 ਘੰਟੇ ਲੜਾਈ ਹੋਈ ਜੀ। ਉਸ ਮੁੰਡੇ ਮਸ਼ੀਨ 22 ਸਿੱਖ ਮਾਰੇ। ਫਿਰ 23ਵੇਂ ਫਿਰ ਬਾਬੇ ਦੀ ਹਾਂ ਧੌਣ ਲਾਈ ਸੀ। ਅੱਛਾ ਉਹ ਮੁੰਡੇ ਨੂੰ ਫਿਰ ਪਿੱਛੋਂ ਵੱਜਾ ਵਰਸ਼ਾ, ਉਹ ਡਿੱਗ ਪਿਆ। ਉਹਦੀ ਮਾਂ ਨਾਲ ਵੀ ਫਜਲਾ, ਅਸੀਂ ਬੂਆ ਫੱਜੀ ਕਹਿੰਦੇ ਦਾ। ਅੱਛਾ ਉਹ ਆਈ ਫਿਰ ਕਹਿੰਦਾ ਮਾਈ ਰੋਣ ਦੀ ਕੋਈ ਲੋੜ ਨਹੀਂ, ਮੈਨੂੰ ਬਾਬੇ ਸ਼ਾਹ ਤੋਂ ਪਾਣੀ ਲਿਆ ਪਿਲਾ ਦੇ। ਤੇਰੇ ਪੁੱਤ ਨੇ 22 ਮਾਰੇ, ਕੀ ਫਰਕ ਹੈ ਜੇ ਤੇਰਾ ਮਰ ਚੱਲਾ ਤੇ। ਆਪਣਾ ਲੈਣ ਦੇਣ ਵਰਤੋਂ ਵਰਤਾਅ ਵਿਆਹ ਸ਼ਾਦੀ ਜਿਵੇਂ ਹੁਣ ਮਿਲਨੇ ਆ ਐਕਸੀਬਿਸ਼ਨ ਨਹੀਂ ਮਿਲਦਾ। ਕੋ ਮੇਲਾ ਮੂਲਾ ਲੱਗਦੇ ਆਪਣੇ ਪਿੰਡ ਚ? ਬਾਬੇ ਸ਼ਾਹ ਦੂਧ ਦਾ ਮੇਲਾ ਬੜਾ ਵੱਡਾ ਲੱਗਦਾ। ਸ਼ਾਹ ਦੂਧ ਅੱਛਾ। ਉੱਥੇ ਵੜ ਗਿਆ ਤੇ ਉਹ ਬੁੱਢਾ ਸਿੱਖ ਪਿਆ ਗਾਲਾਂ ਕੱਢੀ ਜਾਵੇ, ਤੁਹਾਡੀ ਭੈਣ ਨੂੰ ਮੁਸਲੇ ਜੇ ਉਹ ਮੇਰੀ ਭੈਣ ਘਰ ਚ ਬੜੇ ਸਿੱਖ ਦਾ ਘਰ ਸੀ, ਸਿੱਖ ਦਾ ਬਾਬਾ ਘਰ ਪਿਆ ਸੀ ਬੁੱਢਾ। ਬਾਬਾ ਬੁੱਢਾ ਪਿਆ ਸੀ, ਉਹ ਸਿੱਖ ਡਰਦੇ ਨਿਕਲ ਗਿਆ। ਅੱਛਾ ਅੱਛਾ ਬੁੱਢਾ ਪਿਆ ਗਾਲਾਂ ਕੱਢੀ ਜਾਵੇ ਤੇ ਭੈਣ ਮੇਰੀ ਜਵਾਨ ਬੜੀ ਸੀ ਮਾਸ਼ਾਅੱਲਾ। ਉਹਨੂੰ ਮਾਰਿਆ ਬਾਲਾ ਚੁੱਕ ਕੇ ਬੁੱਢੇ ਸਿਰ 'ਚ, ਬੁੜਾ ਉਹ ਮਾਰਿਆ ਚਿੱਤ ਕਰਕੇ ਸਿੱਖ ਦੇ ਸਿਰ 'ਚ ਮਾਰ ਦਿੱਤਾ। ਸਿੱਖ ਮਾਰ ਗਾਲਾਂ ਕੱਢ ਦੋ ਨਹੀਂ ਗਾਲਾਂ ਮੁੜਦਾ ਸੀ। ਉਹਨੂੰ ਫੜਿਆ ਲੱਤਾਂ ਤੋਂ ਬਾਹਰ ਰੋੜ ਦਾ ਪਾਣੀ ਵਿੱਚ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਨਾਜ਼ਰੀਨ 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਇਹਨਾਂ ਨੂੰ ਪੁੱਛਣਾ ਇਹਨਾਂ ਦੀ ਕਹਾਣੀ ਇਹਨਾਂ ਦੀ ਜ਼ੁਬਾਨੀ ਜੀ। ਤੁਹਾਡਾ ਨਾਂ ਕੀ? ਅਬਦੁਲ ਹਮੀਦ ਜੀ। ਅਬਦੁਲ ਹਮੀਦ ਜੀ। ਤੁਹਾਡੇ ਵਾਲ ਸਾਹਿਬ ਦਾ ਨਾਂ ਕੀ? ਫਜ਼ਲ ਮੁਹੰਮਦ ਜੀ। ਫਜ਼ਲ ਮੁਹੰਮਦ ਜੀ। ਦਾਦੇ ਦਾ ਤੁਹਾਡਾ ਨਾਂ ਕੀ? ਝੰਡੇ ਖਾਂ ਜੀ। ਝੰਡੇ ਖਾਂ ਜੀ। ਬਜ਼ੁਰਗ ਆਪਣੀ ਜ਼ਾਤ ਕਿਹੜੀ? ਰਾਜਪੂਤ ਜੀ। ਰਾਜਪੂਤ। ਨਾਰੂ ਰਾਜਪੂਤ। ਨਾਰੂ ਰਾਜਪੂਤ ਜੀ। ਜਿਹਦੀ ਤੁਹਾਡੀ ਗੋਤ ਨਾਰੂ ਹੈ। ਨਾਰੂ ਰਾਜਪੂਤ ਸਹੀ ਹੈ। ਬਜ਼ੁਰਗਾ ਪਿੰਡ ਕਿਹੜਾ ਵੇ? ਖਨੌੜਾ ਜੀ। ਇਹ ਪਿੰਡ? ਇਹ ਵਿੰਨੀ ਪਿੰਡ ਹੈ ਜੀ। ਇਹਦਾ ਜ਼ਿਲ੍ਹਾ ਕਿਹੜਾ ਜੀ? ਇਹ ਜ਼ਿਲ੍ਹਾ ਹਸਨਾਬਾਦ ਜੀ। ਅੱਛਾ ਅੱਛਾ। ਆਪਣਾ 47 ਤੋਂ ਪਹਿਲੇ ਜਿਹੜਾ ਚੜ੍ਹਦੇ ਪੰਜਾਬ 'ਚ ਪਿੰਡ ਕਿਹੜਾ ਸੀ? ਇੰਡੀਆ ਸਾਡਾ ਪਿੰਡ ਸੀ ਖਨੌੜਾ ਜੀ। ਕਨੌੜਾ? ਖਨੌੜਾ ਖੇ ਨਾਲ ਦੋ ਨੁਕ ਹਾਂਜੀ ਖਨੌੜਾ। ਖਨੌੜਾ। ਤੇ ਆਪਣਾ ਜ਼ਿਲ੍ਹਾ ਕਿਹੜਾ ਸੀ? ਹੁਸ਼ਿਆਰਪੁਰ ਜੀ। ਹੁਸ਼ਿਆਰਪੁਰ ਜ਼ਿਲ੍ਹਾ ਸੀ ਤੁਹਾਡਾ? ਜੀ। ਅੱਛਾ ਹੁਸ਼ਿਆਰਪੁਰ ਸੀ ਤੁਹਾਡਾ ਜ਼ਿਲ੍ਹਾ ਤੇ ਖਨੌੜਾ ਪਿੰਡ। ਜੀ। ਤੇ ਤੁਸੀਂ ਕਿੱਡੇ ਕੁ ਉਦੋਂ ਉਸ ਟਾਈਮ? ਉਮਰ ਤੁਹਾਡੀ ਕਿੰਨੀ ਕੁ ਹੋਣੀ ਉਸ ਟਾਈਮ? 8 ਸਾਲ 7 ਸਾਲ ਦੀ ਉਮਰ ਸੀ। ਤੁਹਾਨੂੰ ਥੋੜ੍ਹਾ ਬਹੁਤਾ ਯਾਦ ਆਇਆ ਜੀ? ਮਾੜਾ ਜਿਹਾ ਯਾਦ ਆਪਣਾ ਘਰ ਆ, ਆਪਣਾ ਬੇਲੀ ਯਾਦ ਆ। ਜੋ ਕੋਈ ਮਾਜਰਾ ਜੀ ਉੱਜੜ ਗਿਆ, ਇਹ ਵੀ ਮੇਰੇ ਅੱਖਾਂ ਨਿਸ਼ਾਨਾ ਸਾਰਾ ਹੀ ਆ। ਸਾਰਾ ਕੁਝ ਯਾਦ ਯਾਨੀ ਉਹ ਜ਼ਿਹਨ 'ਚ ਆਇਆ ਸਾਰਾ ਕੁਝ? ਜੀ। ਅੱਛਾ ਤੁਹਾਡੇ ਉਸ ਪਿੰਡ ਦੇ ਨਾਲ ਨਾਲ ਪਿੰਡ ਕਿਹੜੇ ਸਨ? ਸਭ ਤੋਂ ਪਹਿਲਾਂ ਪਿੰਡ ਸਾਡਾ ਦੇ ਨਾਲ ਸੀ ਫਲਾਣਾ ਜੀ। ਫਿਰ ਅੱਗੇ ਸੀ ਮੁੰਨਾ। ਅੱਛਾ ਜੀ। ਮੁੰਨੇ ਨਾਲ ਸੀ ਸਿੰਬਲੀ। ਐਸੇ ਨਾਲ 4 ਫਿਰ ਪਿੰਡ ਦਾ ਨਿਕਲ ਗਿਆ। ਅੱਛਾ ਅੱਛਾ ਜੀ। ਸਹੀ ਹੈ। ਆਪਣਾ ਪਿੰਡ ਕਿੱਡਾ ਸੀ ਬਜ਼ੁਰਗੋ? ਸਾਡਾ ਪਿੰਡ ਬੜਾ ਵੱਡਾ ਪਿੰਡ, 12 ਨੰਬਰ ਦਾ ਸਾਡੇ ਪਿੰਡ ਦੇ 7 ਪੱਤੀਆਂ ਪਿੰਡ ਸੀ। 7 ਪੱਤੀਆਂ ਸਾਂ? ਜੀ। 12 ਨੰਬਰਦਾਰ। ਹਾਂਜੀ। ਬਹੁਤ ਤਗੜਾ ਪਿੰਡ ਸੀ। ਹਾਂ ਜ਼ਿਆਦਾ ਸਾਡੇ ਪਿੰਡ ਦਾ ਜੀ। ਅੱਛਾ ਜੀ। ਜੀ। ਨੰਬਰਦਾਰਾਂ ਦਾ ਨਾਂ ਯਾਦ ਨਹੀਂ? ਇੱਕ ਦਾ ਨਾਂ ਯਾਦ ਆ, ਸਾਡੇ ਪੁੱਤੇ ਨੰਬਰਦਾਰ ਸੀ, ਬੋਧੂ ਖਾਂ ਨਾਂ ਸੀ ਉਹਦਾ। ਬੋਧੂ ਖਾਂ? ਜੀ। ਆ ਮੁਸਲਮਾਨ ਸੀ ਜਾਂ? ਮੁਸਲਮਾਨ ਦੀ ਸਾਡਾ ਬਰਾਦਰੀ ਸੀ। ਤੁਹਾਡੀ ਪੱਤੀ ਦਾ ਸੀ? ਜੀ। ਆ ਨੰਬਰਦਾਰ। ਉਹਨਾਂ ਦੇ ਨਹੀਂ ਯਾਦ? ਨਹੀਂ। ਆਪਣੇ ਪਿੰਡ ਵਿੱਚ ਸਕੂਲ ਹੈ ਸੀ? ਸਕੂਲ ਹੈ ਜੀ। ਜ਼ਿਆਦਾ ਦੀਵਾਨ ਖਾਂ ਦੇ ਨਾਲ ਸਕੂਲ ਲਾਂਘੇ ਪਾਸੇ ਸਕੂਲ ਸੀ। ਅੱਛਾ ਅੱਛਾ ਅੱਛਾ। 5ਵੀਂ ਤੱਕ। ਅੱਛਾ ਮਸੀਤਾਂ ਆਪਣੀ ਕਿੰਨੀਆਂ ਕੁ ਉੱਥੇ? ਤਾਂ ਸਾਰੀ ਪੱਤੀਆਂ ਇਕੱਲੀ ਮਸੀਤ ਸਾਡੇ ਕੋਲ ਬਾਬੇ ਸ਼ਾਹ ਦੀ ਮਸਜਿਦ ਸੀ ਸਾਡੇ ਇਲਾਕੇ ਨੂੰ ਲੱਗਦੀ ਜੀ। ਕਿਹੜੀ? ਬਾਬੇ ਸ਼ਾਹ ਦੂਦ ਦੀ ਮਸਜਿਦ ਸੀ। ਬਾਬੇ ਸ਼ਾਹ ਦੂਦ? ਸ਼ਾਹ ਦੂਦ ਜੀ ਮਸਜਿਦ ਸਾਨੂੰ ਉਹ ਲੱਗਦੀ ਸੀ। ਅੱਛਾ ਉਹ ਮਸਜਿਦ ਚੜ੍ਹਦੀ ਪੱਤੀ ਦੀ। ਅੱਛਾ ਗੁਰਦੁਆਰੇ ਵੀ ਹੋਣੇ ਪਿੰਡ? ਸਾਡੇ ਸਿੱਖ ਆਈ ਕੋਈ ਨਹੀਂ ਸੀ, ਸਾਰੇ ਮੁਸਲਮਾਨ? ਸਾਰੇ ਮੁਸਲਮਾਨ ਸਨ। 2 ਘਰ 3 ਘਰ ਸਨ ਖੱਤਰੀਆਂ ਦੇ। ਅੱਛਾ। ਫੋਗੂ ਬਾਣੀਆਂ ਸੀ, ਇੱਕ ਦਾ ਹੋਰ ਹੋਊਗਾ। ਸਾਡੇ ਸਿੱਖ ਆਈ ਕੋਈ ਨਹੀਂ ਸੀ। ਸਿੱਖ ਨਾਲ ਦੇ ਪਿੰਡਾਂ ਸਿੱਖ ਸਨ। ਖੱਤਰੀ ਦੇ ਨਾਂ ਕੀ ਦੱਸਿਆ ਜੀ? ਫੋਗੂ ਬਾਣੀਆਂ। ਫੋਗੂ? ਫੋਗੂ ਬਾਣੀਆਂ। ਜੀ। ਆ ਅੱਛਾ ਉਹ ਸੀ ਉੱਥੇ? ਉੱਥੋਂ ਬੱਚੇ ਜਾ ਕੇ ਸਮਾਨ ਸਮੂਨ ਖਾਣ ਪੀਂਦੇ ਹੁੰਦੇ, ਨਿੱਕੇ ਨਿੱਕੇ ਹੁੰਦੇ। ਦੁਕਾਨ ਸੀ ਉਹਦੀ? ਦੁਕਾਨ ਸੀ ਉਹਦੀ। ਤੇ ਤੁਸੀਂ ਵੀ ਜਾਂਦੇ ਹੋਗੇ ਲੈਣ 'ਚ? ਨਿੱਕੇ ਜਿਹੇ ਸਮਝਾਉਂਦੇ ਲੈਣ ਕੁਝ ਹੈ। ਉਹ
ਦਬੜੀ ਲਈ ਤੇ ਗਏ ਹੁਣ ਤੇ 10 ਮਹੀਨੇ ਤੱਕ ਬਾਅਦ ਅੱਛਾ ਉੱਥੋਂ ਚੀਜ਼ਾਂ ਲੈਣ ਜਾਂਦੇ ਜੀ ਤੇ ਹੋਰ ਕੋਈ ਖਤਰੀ ਦਾ ਨਾਂ ਯਾਦ ਹੋਏ ਤੇ ਕੋਈ ਖਤੀ ਹੋ ਰਿਹਾ ਘਰ ਹੋਏ 2-3 ਸਾਲਾਂ ਦੇ ਆ 2 ਘਰ ਤੇ ਘਰ ਲੱਗ ਗਈ ਸਨ ਤੁਹਾਡੇ ਨਹੀਂ ਦੂਰ ਦੂਰ ਸਨ ਸਾਡੇ ਘਰ ਦੇ ਸਾਰੇ ਰਾਜਪੂਤ ਸਨ ਸਾਡੇ ਦੇ ਲਾਗੇ ਅੱਛਾ ਤੇ ਬਰਾਦਰੀ ਕਿਹੜੀ ਕਿਹੜੀ ਬੈਠੀ ਹੈ ਦੱਸੋ ਥੋੜਾ ਜਿਹਾ ਬਰਾਦਰੀ ਸਾਡੇ ਪਿੰਡ ਦੇ ਹਰ ਬਰਾਦਰੀ ਚਮਾਰ ਚੂੜੇ ਰਾਜਪੂਤ ਸਾਰਾ ਸੀ ਰਾਜਪੂਤ ਸੀ ਜ਼ਿਆਦਾ ਰਾਜਪੂਤ ਸਨ ਹੋਰ ਇਹ ਤੋਂ ਇਲਾਵਾ ਰਾਜਪੂਤਾਂ ਤੋਂ ਉਹ ਮੇਰੇ ਨੂੰ ਕਮੀ ਹੁੰਦੇ ਰਿਹਾ ਲਾ ਮੋਤੀ ਤੇਲੀ ਰਾਈ ਇਹ ਵੀ ਕਮਾਇਆ ਸਨ ਜੀ ਅੱਛਾ ਜੀ ਉੱਥੇ ਜਿਹੜੇ ਤੁਹਾਡੇ ਨਾਲ ਉਹ ਤੁਸੀਂ ਦੱਸਿਆ ਖਤਰੀ 2-3 ਘਰ ਸਨ ਉਹਨਾਂ ਨਾਲ ਸਹੀ ਸੀ ਰਹਿਣ ਸਹਿਣ ਰਹਿਣ ਸਹਿਣ ਆਪਣਾ ਲੈਣ ਦੇਣ ਵਰਤੋਂ ਵਰਤਾਵ ਵਿਆਹ ਸ਼ਾਦੀ ਜਿਵੇਂ ਹੁਣ ਮਿਲਨੇ ਆ ਇੱਕ ਦੂਸਰੇ ਨੂੰ ਨਹੀਂ ਮਿਲਦਾ ਕੋ ਮੇਲਾ ਮੂਲਾ ਲੱਗਦੇ ਆਪਣੇ ਪਿੰਡ 'ਚ ਮੇਰਾ ਸਿਰ ਲੱਗਦਾ ਬਾਬੇ ਸ਼ਾਹ ਤੋਂ ਬੜਾ ਵੱਡਾ ਮੇਲਾ ਲੱਗਦਾ ਜੀ ਕੀ ਉਹਦਾ ਬਾਬੇ ਸ਼ਾਹ ਦੂਧ ਦਾ ਮੇਲਾ ਬੜਾ ਵੱਡਾ ਲੱਗਦਾ ਸੀ ਸ਼ਾਹ ਦੂਧ ਹਾਂਜੀ ਉਹਦਾ ਮੇਲਾ ਲੱਗਦਾ ਸੀ ਜੀ ਆ ਅੱਛਾ ਅੱਛਾ 12 ਹਾੜ ਨੂੰ ਮੇਲਾ ਬੜਾ ਜ਼ਬਰਦਸਤ ਕੰਜਰੀਆਂ ਖਾੜੇ ਆਉਂਦੇ ਨੇ ਉੱਥੇ 12 ਹਾੜ ਨੂੰ ਲੱਗਦਾ ਜੀ ਆ ਹਜੇ ਵੀ ਸ਼ਾਇਦ ਫਿਰ ਲੱਗਦਾ ਹੁਣ ਅੱਲਾ ਜਾਣੇ ਹੁਣ ਵੀ ਮਿਲ ਗਈ ਤੇ ਤੇ ਕਬੱਡੀ ਵੀ ਹੁੰਦੀ ਸੀ ਉੱਥੇ ਅੱਲਾ ਨਿੱਕਿਆਂ ਨੂੰ ਕਿਵੇਂ ਗੱਡੀ ਖੇਡਾਂ ਦੇ ਜਿਹਨੇ ਮਨਿਆਰੀ ਨੂੰ ਖਾਣ ਪੀਣ ਵਾਲਾ ਸਮਾਨ ਸੀ ਇਹ ਤੁਸੀਂ ਜਾਂਦੇ ਹੋ ਖਾਣ ਮੇਲੇ ਤੇ ਜਦੋਂ ਸਾਡੇ ਪਿੰਡ ਇਹ ਵਾਰਦਾਤ ਹੁੰਦੀ ਹੈ ਨਾ ਸਾਡੇ ਸੰਨ 47 ਦੀ ਦੁਪਹਿਰ ਤੋਂ ਬਾਅਦ ਫੋਨ ਆਉਂਦਾ ਜਾਂ ਬੰਦਾ ਆਉਂਦਾ ਜੀ ਜੈਲਦਾਰ ਨੂੰ ਵਾਜਿਦ ਖਾਨ ਨੂੰ ਅੱਛਾ ਵੀ ਤੁਸੀਂ ਇੱਥੋਂ ਨਿਕਲ ਜਾਓ ਇੱਥੇ ਰਾਤ ਨੂੰ ਚਾਰੇ ਰਾਹ ਨੇ ਚੌਂਰਾਂ ਦੇ ਉਹਨਾਂ ਤੋਪਾਂ ਵੇੜ ਦੇਣੀਆਂ ਨੇ ਇਸ ਪਿੰਡ ਦਾ ਚਿੜੀ ਬਾਹਰ ਨਹੀਂ ਨਿਕਲ ਦੇਣੀ ਉਹਨਾਂ ਨੇ ਸਾਰੀ ਮਾਰ ਦੇਣੀ ਸਾਰੇ ਮਾਰ ਦਿੰਦੇ ਅੱਛਾ ਇਹ ਬੁੱਢੇ ਬੈਠੇ ਸਾਡੇ ਪਾਸੇ ਸਾਡੇ ਬੇਲੀ ਦਾ ਦਾਰਾ ਸੀ ਅੱਛਾ ਬੋਡੀ ਬੋਰਡ ਸੀ ਉੱਥੇ ਬੈਠੇ ਨੇ ਇਹ ਕਹਿੰਦਾ ਯਾਰ ਕੀ ਬਣੂਗਾ ਕੀ ਹੋਊਗਾ ਮੁੰਡਾ ਸੀ ਬਸ਼ੀਰ ਉਹਦਾ ਨਾਂ ਸੀ ਅੱਛਾ ਜੀ ਸਾਡੀ ਫੁੱਫੀ ਦਾ ਮੁੰਡਾ ਲੱਗਦਾ ਸੀ ਨੇੜਿਓਂ ਉਹ ਆਂਦਾ ਕੀ ਹੋਇਆ ਬਾਬਾ ਉਹ ਕਹਿੰਦੇ ਹੋਣਾ ਕੀ ਆ ਏਦਾਂ ਕਹਿੰਦਾ ਛੱਡੋ ਯਾਰ ਉਹਦਾ ਰਾਤ ਇੱਕ 12 ਕਿਲੋ ਆਪਾਂ 12 ਹੁਣ ਵਜਾਉਂਦੇ ਆ ਨਾਲ ਪਿੰਡ ਸਿੱਖਾਂ ਦਾ ਅੱਛਾ ਡਬੇਲੀ ਅੱਛਾ ਜੀ ਉਹ ਮੁੰਡਾ ਉੱਥੇ ਗਿਆ ਬੁੱਢਾ ਨਹੀਂ ਬੈਠਾ ਕੱਕੜੀ ਰਾਖੀ ਸਿੱਖ ਕੋਈ ਉਹ ਸਿੱਖ ਰਿਹਾ ਭੈਣ ਲੋਕ ਖਰਬੂਜੇ ਦੇ ਉਹ ਹੈ ਤਾਂ ਕੁੱਤਾ ਮੁਸਲਾ ਕੀ ਜਾਂਦਾ ਹੈ ਮੈਨੂੰ ਮੁੰਡੇ ਨੇ ਬਾਈ ਤਲਵਾਰ ਬੁੜਿਆ ਘਾਟਾ ਲਾਤਾ ਉਹਦਾ ਪੋਤਾ ਕੋਲ ਖੇਡਦਾ ਸੀ ਲੋ ਜੀ ਬਾਬੇ ਮੁਸਲਿਆਂ ਵੜਦਾ ਬਾਬੇ ਮੁਸਲਿਆਂ ਵੜਦਾ ਆਂਢ ਜੋੜ ਪਿਆ ਫਿਰ ਤੇ 3 ਘੰਟੇ ਲੜਾਈ ਹੋਈ ਜੀ ਉਸ ਮੁੰਡੇ ਮਸ਼ੀਨ ਨੇ 22 ਸਿੱਖ ਮਾਰੇ ਫਿਰ ਤੇਵੇਂ ਫਿਰ ਇਹਨੇ ਬਾਬੇ ਦੀ ਹਾਂ ਧੌਣ ਲਾਈ ਸੀ ਉਹ ਮੁੰਡੇ ਨੂੰ ਫਿਰ ਪਿੱਛੋਂ ਵੱਜਾ ਵਰਸ਼ਾ ਉਹ ਡਿੱਗ ਪਿਆ ਉਹਦੀ ਮਾਂ ਨਾਲ ਵੀ ਫਜਲਾ ਅਸੀਂ ਬੂਆ ਫੱਜੀ ਕਹਿੰਦੇ ਦਾ ਉਹ ਆਈ ਫਿਰ ਕਹਿੰਦਾ ਮਾਈ ਰੋਣ ਦੀ ਕੋਈ ਲੋੜ ਨਹੀਂ ਮੈਨੂੰ ਬਾਬੇ ਸ਼ਾਹ ਤੋਂ ਪਾਣੀ ਲਿਆ ਪਿਲਾ ਦੇ ਤੇਰੇ ਪੁੱਤ ਨੇ 22 ਮਾਰੇ ਕੀ ਫਰਕ ਹੈ ਦੇਖ ਤੇਰਾ ਮਰ ਚੱਲਾ ਤੇ ਇਹ ਵਾਰਦਾਤ ਹੋਈ ਫਿਰ 4 ਵਜੇ ਦੁਨੀਆ ਨਿਕਲ ਗਈ ਹੋਰ ਨਹੀਂ ਮੁਸਲਮਾਨ ਕੁਛ ਹੀ ਮੁਸਲਮਾਨ ਕਾਫੀ ਸੀ ਸਾਡੇ ਪਿੰਡ ਦੇ ਉਹ ਵਾਰਦਾਤ ਹੋਈ ਸਾਡੇ ਪਿੰਡ ਦੇ ਨਾਲ ਸਾਡੇ ਘਰ ਦੇ ਨਾਲ ਘਰ ਸੀ ਮਾਈ ਬੰਦੋ ਦਾ ਘਰ ਸੀ ਉਹਦੇ 7 ਪੁੱਤ ਸੀ ਉਹਦੇ ਘਰ ਇੱਕ ਮੋਚਣ ਆਪਣੀ ਡਰਦੀ ਵਿਚਾਰੀ ਉਹਨਾਂ ਸਮਝੇ ਖਰੇ ਇਹ ਮੁੰਡੇ ਦੀ ਮਾਂ ਆ ਉਹਨਾਂ 7 ਮੁੰਡੇ ਵੱਡੇ 6ਵੇਂ ਨਾਲ 7ਵੇਂ ਨਾਲ ਹੀ ਅਬਦੁੱਲਾ ਕੇ ਨਿੱਕਾ ਬੱਚਾ ਸੀ ਉਹਦੇ ਨੂੰ ਮਾਰਿਆ ਬਸ ਇੱਥੋਂ ਨਿਕਲ ਗਿਆ ਅੱਲਾ ਨੂੰ ਬਚਾਉਣ ਬਚ ਗਿਆ ਉਹ ਫਿਰ ਉਹ ਮਾਈ ਲੋਕੇ ਕੋਠੀਆਂ ਪਿਛਲੇ ਪਾਸੇ ਫਿਰ ਮਾਈ ਨਿਕਲੀ ਮਾਈ ਨੇ ਆਪਣੇ ਪੁੱਤਾਂ ਦੀਆਂ ਧੌਣਾ ਇਕੱਠੀਆਂ ਕੀਤੀਆਂ ਉੱਤੇ ਖੇਸ ਪਾਏ ਅੱਲਾ ਯਾਰੀ ਵੀ ਮਾਈ ਵੀ ਆ ਗਈ ਪਿਆਰੀ ਅੱਜ ਕੱਲ੍ਹ ਬੱਚੇ ਛੱਡ ਕੇ ਮਰ ਗਿਆ ਉਹ ਜੇ ਬੱਚਾ ਲੱਗਾ ਸੀ ਉਹ ਮਾਈ ਰੱਬ ਦਾ ਕੋਈ ਚੁੱਕ ਕੇ ਲਿਆਈ ਉਹ ਜਿਉਂਦਾ ਮਾਸ਼ਾਅੱਲਾ ਭੋਰੋ ਵੀ ਵਿਆਹ ਤੇ ਖਾਣ ਵੀ ਕਟੋਰੇ ਨੂੰ ਰਹਿੰਦੇ ਨੇ ਬਸਤੀ ਪਿੰਡ ਆ ਉੱਤੇ ਰਹਿੰਦੇ ਨੇ ਉਹ ਹਰੇ ਜੀ ਦਾ ਮੁੰਡਾ ਉਹ ਇਹ ਅੱਲਾ ਬਚਾਵੇ ਜੀ ਹਾਂਜੀ ਜੀ ਅੱਛਾ ਫਿਰ ਤੁਸੀਂ ਕਿਵੇਂ ਨਿਕਲੇ ਥੋੜੀ ਆਪਣੀ ਦੱਸੋ ਜੀ ਸਟੋਰੀ ਕਿਵੇਂ ਤੁਸੀਂ ਤੋੜਿਆ ਅਸੀਂ ਇਵੇਂ ਨਿਕਲੇ ਦਿਨ ਜੁਮੇ ਦਾ ਸੀ ਜੀ ਅੱਛਾ ਜੀ ਸਾਡੇ ਮਨਹੋਈ ਦਾ ਨਾਂ ਸੀ ਅੱਛਾ ਜੀ ਬਸ਼ੀਰ ਮੁਹੰਮਦ ਅੱਛਾ ਜੀ ਜਦੋਂ ਕਦੋਂ ਕਰਦਾ ਕਿ ਸਾਡੇ ਚੌਥੇ ਘਰ 'ਚ ਉਹ ਭੱਜਿਆ ਤਲਵਾਰ ਦੇ ਹੱਥੇ ਆ ਜਦੋਂ ਹਮਲਾ ਹੋਇਆ ਅੱਛਾ ਆ ਕੇ ਕਹਿੰਦਾ ਫਟਾਫਟ ਕਰੋ ਨਿਕਲੋ ਬਾਹਰ ਇਹ ਤੁਹਾਨੂੰ ਮੈਂ ਕਤਲ ਕਰ ਦੇਣਾ ਸਿੱਖਾਂ ਦਾ ਤੁਹਾਨੂੰ ਨਹੀਂ ਆਉਣ ਦੇਣਾ ਉਹਨਾਂ ਫਿਰ ਉਸ ਵੇਲੇ ਜੁਮੇ ਦਾ ਦਿਨ ਸੀ ਨਿੱਕੇ ਦਾ ਮੀਂਹ ਪੈਂਦਾ ਸੀ ਉਹਨਾਂ ਕਿ ਖੇਤ ਚੁੱਕ ਦਰੀ ਚੁੱਕ ਕੇ ਮੇਰੀ ਦਾਦੀ ਮੈਨੂੰ ਚੁੱਕ ਲਿਆ ਮਾਂ ਮੇਰੇ ਨਿੱਕੇ ਮੇਰੇ ਭਰਾ ਨੂੰ ਚੁੱਕ ਲਿਆ ਨਿੱਕੀ ਮੇਰੀ ਭੈਣ ਨੇ ਚੁੱਕ ਲਿਆ ਤੋਂ ਮੈਂ ਸ਼ਾਮ ਪਈ ਸੀ ਦਿਨ ਅਸਰ ਤੋਂ ਥੱਲੇ ਸੀ ਉਹ ਤੇ ਫਿਰ ਪਿੱਛੇ ਅੱਗ ਲੱਗੀ ਸਾਨੂੰ ਦੇਖੀ ਕੁੱਪਾਂ ਨੂੰ ਅੱਗ ਲੱਗੀ ਵੇਨੇ ਧੂੰਆਂ ਨਿਕਲ ਰਿਹਾ ਉਜਾਲਾ ਪੈ ਗਿਆ ਹਰਸ਼ਾ ਦਾ ਜੀ
ਪਿੰਡਾਂ ਨੂੰ ਅੱਗ ਲੱਗੀ? ਪਿੰਡਾਂ ਨੂੰ ਅੱਗ ਲਾਤੀ ਉਹਨਾਂ ਨੇ ਜੀ, ਘਰਾਂ ਨੂੰ ਅੱਗ ਲਾਤੀ। ਕੁੱਪ ਹੁੰਦੇ ਤੂੜੀ ਦੇ, ਹੁਣ ਜੇ ਤਲਾ ਨੇ ਉਦੋਂ ਕੁੱਪ ਹੁੰਦੇ ਸਨ ਤੂੜੀ ਦੇ, ਅੱਛਾ ਮੂਸਲ ਜੇ ਬਣਾਏ? ਮੂਸਲ ਜਿਹਾ ਬਣਾਇਆ ਸੀ, ਉਹਨੂੰ ਅੱਗ ਲਾਤੀ ਬਸ। ਫਿਰ ਅਸੀਂ ਉੱਥੋਂ ਲਿਖਿਆ ਫੁਗਰਾਣੇ, ਅੱਛਾ। ਉਹਦੇ ਚੌਧਰੀ ਬਠੋਕਾ ਪਿੰਡ ਹੈ, ਕਹਿੰਦਾ ਭੈਣ ਤੋਂ ਉੱਜੜ ਕੇ ਆਏ ਨਾ ਸਾਨੂੰ ਜਾਣਨਗੇ, ਇੱਥੇ ਨੇ ਬੜੋ ਤੁਸੀਂ ਜਾਓ ਨਿਕਲ ਜਾਓ। ਅੱਗੇ ਵੀ ਪਿੰਡ ਦੀ ਇੱਕ ਦਸਰਾਲਾ, ਅਸੀਂ ਉੱਥੇ ਜਾ ਵੜੇ। ਬਾਅਦ 'ਚ ਮੈਂ ਅੱਜ ਪੈਣਾ ਤੇ ਬੁਰਾ ਹਾਲ ਜੀ ਉੱਥੇ ਸਾਨੂੰ, ਪਾਣੀ 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 ਪਾਣੀ। ਪਿੰਡ ਉੱਚਾ, ਗਲੀਆਂ ਨੀਵੀਆਂ, ਗਾਲ ਨੀਵੀਆਂ, ਪਾਣੀ ਵਗੇ ਜਿਵੇਂ ਰੋਡ ਨਹਿਰ ਦੀ ਪੈਂਦੀ ਹੈ ਜੀ। ਆ ਉਹਦੀ ਘਰ ਵੜ ਗਿਆ ਤਾਂ ਮਿੱਟੀ ਮੇਰਾ ਲੱਜਣ ਸੀ, ਗੁਲਾਮ ਕੌਰ ਨਾਂ ਸੀ ਉਹਦਾ। ਕਿਹਾ ਪੁੱਤ ਇੱਥੇ ਇੱਕ ਮੁੱਠੀ ਲਾ ਕੇ ਬਹਿ ਜਾਓ ਤੁਸੀਂ। ਕਿੰਨੇ ਜਾਣੇ ਹੋ ਤੁਸੀਂ ਘਰ ਦੇ? ਘਰ ਦੇ 5 ਜੀ ਅਸੀਂ ਨਾ, 3 ਮੇਰੇ ਤਾਏ ਹੋਣੀ ਧੀਆਂ। 5 ਜੀਆਂ 'ਚ ਕਿਹੜੇ ਕਿਹੜੇ ਚਾਚਾ? ਮੇਰੀ ਵਾਲਦਾ, ਮੇਰੀ ਭੈਣ, ਅੱਛਾ, ਮੇਰਾ ਨਿੱਕਾ ਭਰਾ ਜਿਹੜਾ ਮਰ ਗਿਆ, ਅੱਛਾ ਅੱਛਾ, ਇਹ ਸਾਡੀ 5 ਜੀ। ਅੱਛਾ ਜੀ। ਮੇਰੀ ਤਾਈ ਦੀਆਂ 2 ਧੀਆਂ ਸਨ, ਇਹਨਾਂ 3-4 ਜੀ ਬਸ। ਅੱਛਾ। ਉੱਥੇ ਵੜ ਗਿਆ ਤੇ ਉਹ ਬੁੱਢਾ ਸਿੱਖ ਪਿਆ, ਗਾਲਾਂ ਕੱਢੀ ਜਾਵੇ ਤੁਹਾਡੀ ਭੈਣ ਨੂੰ ਮੁਸਲਿਮ ਜੇ ਉਹ। ਮੇਰੀ ਭੈਣ ਘਰ 'ਚ ਬੜੇ ਸਿੱਖ ਦਾ ਘਰ ਸੀ? ਸਿੱਖ ਦਾ ਘਰ ਪਿਆ ਸੀ, ਬਾਬਾ ਬੁੱਢਾ ਪਿਆ ਸੀ, ਉਹ ਸਿੱਖ ਡਰ ਨਿਕਲ ਗਿਆ। ਅੱਛਾ ਅੱਛਾ। ਬੁੱਢਾ ਪਿਆ, ਗਾਲਾਂ ਕੱਢੀ ਜਾਵੇ ਤੇ ਭੈਣ ਮੇਰੀ ਜਵਾਨ ਬੜੀ ਸੀ ਮਾਸ਼ਾਅੱਲਾ, ਉਹਨੂੰ ਮਾਰਿਆ ਬਾਲਾ ਚੁੱਕ ਕੇ ਬੁੱਢੇ ਸਿਰ 'ਚ, ਬੁੜਾ ਉਹ ਮਾਰਿਆ ਚਿੱਤ ਕਰਕੇ, ਸਿੱਖ ਦੇ ਸਿਰ 'ਚ ਮਾਰ ਦਿੱਤਾ। ਸਿੱਖ ਮਾਰ ਗਾਲ ਮੁੜਦਾ ਸੀ, ਉਹਨੂੰ ਫੜਿਆ ਲੱਤਾਂ ਤੋਂ ਬਾਹਰ ਰੋੜ ਦਾ ਪਾਣੀ ਵਿੱਚ, ਉਹ ਜਾਂਦਾ ਕੰਜਰ। ਫਿਰ ਅਸੀਂ ਉੱਥੋਂ ਉਹਨਾਂ ਦੀ ਡੱਬੀ ਲਈ, ਉਹਨਾਂ ਦੇ ਖੇਸ, ਉਹਨਾਂ ਦੇ ਬਾਲੇ ਲਾਹ ਕੇ ਅਸੀਂ ਛੋਲੇ ਭੁੰਨੇ ਉਹਨਾਂ ਦੇ ਘਰ ਦੇ। ਫਿਰ ਉਹਨਾਂ ਕੋਲੋਂ ਸੂਈ ਲਾ ਕੇ ਉਹਨਾਂ ਖੇਸ ਪਾ ਕੇ ਨਿੱਕੀ ਜਿਹੀਆਂ ਗੁੱਸੀਆਂ ਬਣਾਈਆਂ, 5-5 4-4 ਸੇ ਛੋਲੇ ਖਾਂਦੇ। ਅਸੀਂ ਆਪਦਾ ਇੱਥੇ ਵਗ ਗਿਆ ਹੋਏ ਸੀ। ਉੱਥੋਂ ਤੁਸੀਂ ਨਿਕਲ ਕੇ ਫਿਰ ਅੱਗੋਂ ਕਿੱਧਰ ਨੂੰ ਗਏ? ਬਾਜੂ ਨੂੰ ਕਾਫਲਾ ਤੁਰਿਆ ਗਿਆ, ਕਾਫਲੇ ਦੇ ਨਾਲ ਨਾਲ। ਰਾਤ ਵਿੱਚ ਨਹੀਂ ਹਮਲਾ ਹੋਇਆ? ਹੋਰ ਰਾਜ ਕਮਲਾ ਨਹੀਂ ਹੋਇਆ ਜੀ, ਰਾਜ ਪੁਲਿਸ ਪੈ ਗਈ ਨਾਲ, ਫੌਜ ਸੀ ਇੱਕ ਪਾਸੇ, ਤੁਸੀਂ ਇੱਕ ਪਾਸੇ ਅਸੀਂ, ਬਸ ਸਿੱਖ ਲੰਘਦੇ ਇੱਕ ਪਾਸੇ ਅਸੀਂ ਲੰਘਦੇ ਸੀਗੇ। ਅੱਛਾ ਅੱਛਾ। ਫਿਰ ਇੱਕ ਬਿਆਸੇ ਦਰਿਆ ਤੇ ਆ ਗਏ, ਬਹੁਤ ਬੁਰਾ ਜਿਹਾ ਹਾਦਸਾ ਹੋਇਆ ਜੀ। ਇੰਨਾ ਦਰਿਆ ਚੜਿਆ ਜੀ, ਆਪਣੇ ਅੱਖਾਂ ਨਾਲ ਅੱਲਾ ਥੋੜਾ ਜਿਹੜਾ ਪਿੱਪਲ ਨਾ, ਇਹਦੇ ਵਿੱਚ ਊਠ ਟੰਗੇ ਵੇਖਣੇ ਮਰੇ, ਨਾਲ ਟੱਗੇ ਮੱਝਾਂ ਮਰੀਆਂ ਵਿਚਾਰੀਆਂ, ਪਾਣੀਆਂ ਮਰੀਆਂ ਉੱਤੇ ਟੰਗੀਆਂ ਦਰਖਤਾਂ ਉੱਤੇ ਟਾਹਲੀ ਤੇ ਟਿਕਰਾਂ ਮਰੀਆਂ ਦੇਖੀਆਂ। ਬਸ ਹੌਲੀ ਹੌਲੀ ਅੱਲਾ ਲੈ ਵਾਗੇ ਆ ਗਿਆ ਰਿਹਾ ਜੀ। ਬੱਚੇ ਕੋ ਬੀਬੀਆਂ ਮਰੀਆਂ ਨਹੀਂ ਵੇਖੀਆਂ? ਹੋਰ ਕੋਈ ਲਾਸ਼ ਲੁਸ਼ਾਂ ਦਾ ਕੋਈ? ਲਾਸ਼ਾਂ ਤੇ ਲਾਸ਼ਾਂ ਟੰਗੀਆਂ ਪਈਆਂ, ਬਹੁਤ ਗੋਡੇ ਉੱਤੇ ਤੇ ਇਹਦੀ ਲਾਸ਼ ਪਈ ਸਾਧੂ ਜਿਵੇਂ ਤੋਬਾ ਕਰ ਜਾਈਏ, ਜਿਵੇਂ ਕੋਈ ਸ਼ਹਿਰੀ ਪਈ ਰਾਹ ਬੜੀ ਪਈ ਦੁਨੀਆ। ਇਹਨਾਂ ਹੜ ਆਇਆ ਜੀ। ਘਰ ਦੇ ਉੱਥੇ ਹੋਰ ਤੁਹਾਡੇ ਰਿਸ਼ਤੇਦਾਰ ਕਿੱਥੇ ਕਿੱਥੇ ਰਹਿੰਦੇ ਹਵਾਵੇ ਉੱਥੇ ਇੰਡੀਆ ਵਿੱਚ? ਤੁਹਾਡੇ ਮਾਸੀ ਕਿੱਥੇ ਰਹਿੰਦੀ ਸੀ? ਤੁਹਾਡੇ ਮਾਮਾ? ਸਾਡੀ ਮਾਸੀ ਰਹਿੰਦੀ ਸੀ ਜੀ ਇੱਕ ਪਿੰਡ ਪੰਡੋਰੀ, ਇੱਕ ਪਿੰਡ ਸੀ ਬਜੂਹੇ, ਇੱਕ ਉੱਥੇ ਸਾਡੀ। ਪੂਰਾ ਨਾਮ ਦੱਸਣਾ ਪੰਡੋਰੀ ਦਾ? ਪੰਡੋਰੀ ਕਿਹੜੀ? ਬੀਬੀ ਪੰਡੋਰੀ ਜੀ। ਅੱਛਾ। ਜਲੰਧਰ ਦੇ ਨਾਲ ਸੀਗੇ। ਅੱਛਾ ਜੀ ਆ। ਨਾਲ ਉਹਦੇ ਪਿੰਡ ਕਿਹੜਾ ਸੀ? ਨਾ ਕੋਈ ਨਹੀਂ, ਪਿੰਡ ਦਾ ਨਾਮ ਨਹੀਂ। ਬਜੂਹਾ ਕੀ? ਬਜੂਹੇ ਸਾਡੀ ਮਾਸੀ ਇੱਕ ਵਿਆਹੀ ਸੀ, ਉਹਦਾ ਨਾਮ ਮਾਨਤੇ ਸੀ ਜੀ। ਅੱਛਾ ਅੱਛਾ। ਜੀ ਆ। ਇੱਕ ਮਾਸੀ ਰਹਿਮ ਤੇ ਸੀ ਵਿਆਹੀ ਉੱਥੇ ਬਜੂਹੇ, 2 ਭੈਣਾਂ ਇੱਕ ਪਿੰਡ 'ਚ ਸਨ। ਅੱਛਾ ਅੱਛਾ। ਜੀ ਆ। ਉਹ ਤੁਹਾਡੇ ਨਾਨਕਿਆਂ ਦੇ ਪਿੰਡ ਸੀ? ਨਹੀਂ ਜੀ, ਉਹ ਬੜੀ ਪਿੰਡ ਸਨ। ਅੱਛਾ ਅੱਛਾ। ਮਾਮੇ ਵੀ ਉੱਥੇ ਸਨ? ਮਾਮੇ ਸਾਡੇ ਪੰਡੋਰੀ ਸਨ ਜੀ। ਆਹੋ ਜੀ, ਇੱਕ ਦਾ ਨਾਂ ਸੀ ਲੱਭੂ ਖਾਂ ਵੱਡੇ ਦਾ, ਨਿੱਕੇ ਦਾ ਨਾਂ ਸੀ ਨਜ਼ਰ ਮੁਹੰਮਦ, ਤੀਸਰੇ ਦਾ ਇੰਡੀਆ ਰਹਿ ਗਿਆ, ਉਹਦਾ ਨਾਂ ਸੀ ਫੈਜ਼ ਮੁਹੰਮਦ। ਇੱਕ ਉੱਥੇ ਰਹਿ ਗਿਆ ਸੀ? ਹਾਂਜੀ, ਇੰਡੀਆ। ਬਾਕੀ ਸਾਰੇ ਆ ਗਏ? ਬਾਕੀ 2 ਆ ਗਏ। ਉਹ ਕਿਉਂ ਰਿਹਾ? ਉਂਝ ਆਪਣੀ ਬਾਤ ਨਾ, ਸਿੱਖ ਦਾ ਯਾਰੀ ਸੀ। ਅੱਛਾ। ਉਹ ਸਿੱਖ ਆ ਗਿਆ, ਛੱਡੋ ਤੂੰ ਕਿੱਥੇ ਜਾਣਾ ਆ, ਆਇਆ ਸਹੁਰਾ ਆਪਾਂ ਘਰ ਚੱਲਦੇ ਆ। ਉਹ ਯਾਰੀ ਨਾ ਛੱਡੀ, ਭੈਣ ਭਰਾ ਛੱਡਦੇ ਹੁਣ। ਅੱਛਾ, ਯਾਨੀ ਤੇਰਾ ਇੱਕ ਮਾਮਾ ਜਿਹੜਾ ਉਹਦਾ ਕੋਈ ਯਾਰ ਸੀ ਸਿੱਖ, ਉਹ ਲੈ ਗਿਆ ਉਹਨੂੰ ਵਾਪਸ। ਕਿੱਥੋਂ ਲੈ ਗਿਆ? ਉਹ ਪਿੰਡੋਂ ਵੀ ਨਾਮ ਦਿੱਤਾ ਜਾਂ ਕੈਂਪ ਚੋਂ ਆ ਕੇ ਲੈ ਗਿਆ ਉਹਨੂੰ? ਮਾਮਾ ਤੁਹਾਡਾ ਦੂਸਰੇ ਭਰਾਵਾਂ ਦੇ ਨਾਲ ਆ ਰਿਹਾ ਸੀ? ਆ ਗਿਆ ਸੀ, ਭੈਣਾਂ ਵੀ ਨਾਲ ਸਨ। ਵੱਡੀ ਸਾਡੀ ਮਾਸੀ ਨਿਆਮ ਮਾਨਤੇ ਸੀ, ਉਹ ਲੱਗਾ ਫਜਲ ਨਾ ਜਾ, ਨਹੀਂ ਬੀਬੀ ਮੈਂ ਨਹੀਂ ਜਾਣਾ ਹੈਗਾ, ਮੈਂ ਕੋਲ ਰਹਿਣਾ ਆਪਣੇ ਯਾਰ ਕੋਲ। ਉਹ ਵੀ ਸਾਡੇ ਪਿੰਡ ਇੱਥੇ ਵੀ ਆਇਆ ਉਹ ਤੁਹਾਡਾ ਮਾਮਾ? ਹਾਂਜੀ, ਬਾਅਦ 'ਚ ਆਇਆ 47 ਬਾਅਦ ਸਾਡੇ ਪਿੰਡ ਆਇਆ। 8 ਦਿਨ ਰਿਹਾ ਉਹ, 8 ਦਿਨ ਰਹਿ ਕੇ ਬਾਅਦ ਫਿਰ ਚਲੇ ਗਿਆ ਆਪਣੇ ਪਿੰਡ। ਪਾਸਪੋਰਟ ਆ ਗਿਆ। ਰਾਬਤਾ ਉਹਨਾਂ ਨਾਲ ਕਦੀ ਹੋਇਆ? ਆਏ ਨਹੀਂ, ਫਿਰ ਖਾਤਾ ਉਹਦੇ ਨੇ, ਉਹ ਫਿਰ ਮਰ ਗਿਆ, ਖੱਪ ਗਿਆ ਵਿਚਾਰਾ, ਮੁੜ ਕੇ ਕੋਈ ਰਾਬਤਾ ਹੋਇਆ। ਉਹਦੀ ਰਾਤ ਹੋਵੇਗੀ, ਅੱਲਾ ਜਾਣੇ ਮੁਸਲਮਾਨ ਕਿੱਥੇ ਰਹਿੰਦੇ ਨੇ। ਉਦੋਂ ਤੁਹਾਡੇ ਮਾਮੇ ਦੀ ਉਸ ਟਾਈਮ 47 ਤੋਂ ਪਹਿਲਾਂ ਜਦੋਂ ਤੁਸੀਂ ਉੱਥੋਂ ਆਏ ਜੀ, ਉਹਦੀ ਸ਼ਾਦੀ ਉਹਦੀ ਹੋਈ ਸੀ ਕਿ ਨਹੀਂ? ਨਹੀਂ ਹੋਈ ਸੀ। ਜਦੋਂ ਤੁਹਾਨੂੰ ਮਿਲਣ ਆਇਆ ਉਹਨੇ ਕੀ ਦੱਸਿਆ ਮੇਰੀ ਸ਼ਾਦੀ ਹੋ ਗਈ ਕਿ ਨਹੀਂ? ਇੱਥੇ ਜਦੋਂ ਆ ਕੇ ਮੈਂ ਵਿਆਹ ਕਰ ਲਿਆ,
ਆਂਦਾ ਮਤਲਬ ਵਿਆਹ ਕਰਾ ਲਿਆ ਖਤਰਾੜੀ ਨਾਲ। ਅੱਛਾ ਖੱਤਰੀ ਔਰਤ ਨਾਲ ਕਰਾ ਲਿਆ ਖਤਰਾਣੀ ਨਾਲ। ਅੱਛਾ ਕੀ ਇਹਨੇ ਉਹਨੇ ਦੱਸਿਆ ਹੋਣਾ ਕਿ ਉਹਦੇ ਵਿੱਚ ਔਲਾਦ ਹੈ ਕਿ ਨਹੀਂ? 2 ਮੁੰਡੇ ਕੁੜੀ ਆ। ਆਂਦਾ ਸੀ ਵਿੱਚ 2 ਮੁੰਡੇ 1 ਕੁੜੀ। ਹਾਂਜੀ। ਕਿੱਥੇ ਆਂਦਾ ਸੀ ਵਿਆਹ ਕਰਾਇਆ ਜੀ ਦੱਸਿਆ? ਉੱਥੇ ਪਿੰਡ ਜੀ ਆਪਣੇ ਪਿੰਡ 'ਚ ਜੀ ਪੰਡੋਰੀ। ਪੰਡੋਰੀ ਬੀਬੀ 'ਚ ਜੀ। ਅੱਛਾ ਪੰਡੋਰੀ ਬੀਬੀ ਦਾ ਚਾਚਾ ਪਿੰਡ ਜ਼ਿਲ੍ਹਾ ਕਿਹੜਾ ਸੀ? ਹੁਸ਼ਿਆਰਪੁਰ ਸੀ ਵੀ? ਨਹੀਂ ਜੀ ਜਲੰਧਰ। ਜਲੰਧਰ ਸੀ। ਅੱਛਾ ਅੱਛਾ ਸਹੀ ਹੈ। ਬਾਅਦ 'ਚ ਰਾਬਤਾ ਨਹੀਂ ਹੋਇਆ? ਬਾਅਦ ਜਿਉਂ ਗਿਆ ਉਹ ਮੇਰਾ ਵਾਲਦ ਫੌਤ ਉਹਦੇ ਹੁੰਦੇ ਇੱਥੇ। ਫਿਰ ਮੁੜ ਕੇ ਨਹੀਂ ਆਇਆ। ਫਿਰ ਵਾਲਦ ਮੇਰੀ ਫੌਤ ਹੋਈ। ਫਿਰ ਖਤ ਖੁਤ ਵੀ ਨਹੀਂ ਆਇਆ ਉਹਨਾਂ ਨੂੰ? ਨਖਲ ਪਹਿਲਾਂ ਆਉਂਦੇ ਰਹੇ ਨੇ, ਬਾਅਦ 'ਚ ਕੋਈ ਨਹੀਂ ਆਇਆ ਜੀ। ਪਹਿਲਾਂ ਆਉਂਦੇ ਰਹੇ ਨੇ? ਹਾਂਜੀ। ਹੋ ਸਕਦਾ ਬਾਅਦ 'ਚ ਤੁਹਾਡਾ ਮਾਮਾ ਮਰ ਗਿਆ ਹੋਵੇ ਤੈਨੂੰ ਤਾਂ ਨਾ। ਕੋਈ ਨਾਂ ਜੀ ਇਸ ਵਾਸਤੇ। ਜਿਹੜੇ ਉਹਦੇ ਮਾਮੇ ਦੇ ਮੁੰਡੇ ਨੇ ਤੁਹਾਡੇ ਦੇ ਜਿਹੜੇ 2 ਤੇ 1 ਹਾਂਜੀ ਹਾਂਜੀ ਕੋਈ ਹੋ ਸਕਦਾ ਉਹਨਾਂ ਕੋਲ ਅਡਰੈਸ ਗਵਾਚ ਗਿਆ ਹੋਵੇ, ਰਾਬਤਾ ਤਾਂ ਨਾ ਹੋਵੇ। ਹੁਣ ਤੁਸੀਂ ਚਾਹੁੰਦੇ ਉਹਨਾਂ ਨੂੰ ਮਿਲਣਾ ਕੋ ਮਿਲ ਜਾਣ ਤੁਹਾਨੂੰ ਲੱਭ ਜਾਣ? ਯਾਰ ਮਿਲ ਜਾਣ ਚੰਗਾ ਹੀ ਆ ਕਿ ਬਸ ਮਾਮੇ ਪੁੱਤਰੇ ਕਦੀ ਮੁਲਾਕਾਤ ਹੋਈ ਨਹੀਂ ਹੈ। ਚਲੋ ਜੀ ਭਾਵੇਂ ਭਾਵੇਂ ਖੱਤਰ ਕੁਝ ਵੀ ਨਹੀਂ ਹੋਣਾ ਜੇ ਆਖਰ ਹਿੰਦੂ ਵੀ ਹੁਣ ਖੱਤਰੀ ਚਲੋ ਮਾਮੇ ਦੇ ਗੁਲਾਤ ਤੇ ਹੈ ਨਾ ਔਲਾਦ ਤੋਂ ਵੀ ਲੱਗਦੇ ਨਾ ਜੀ ਆ ਔਲਾਦ ਦੀ। ਜੀ। ਅੱਛਾ ਅੱਛਾ ਤੇ ਫਿਰ ਤੁਸੀਂ ਇੱਥੇ ਕਿੱਥੇ ਅਗਵਾਏ ਜੀ? ਅਸੀਂ ਆਏ ਪਹਿਲੋਂ ਵਾਗੇ। ਅੱਛਾ ਵਾਗੇ ਰਹੇ ਅਸੀਂ 9 ਦਿਨ। ਉੱਥੇ ਸਾਡੇ ਪਿੰਡ ਦਾ ਨਾਈ ਸੀ। ਅੱਛਾ ਜੀ। ਉਹਦੇ ਘਰ ਸਾਡੇ ਪਿੰਡ ਦੀ ਧੀ ਵਿਆਹੀ ਸੀ। ਪਹਿਲਾਂ ਅਸੀਂ ਰਹੀਮ ਬੀਬੀ ਨੈਣ। ਉਹ ਸਾਨੂੰ ਲੱਗੀ ਆਪਣੇ ਘਰ। ਘਰ ਅਸੀਂ 8-9 ਦਾ ਰਹੇ ਆ। ਫਿਰ ਮੇਰੇ ਤਾਂ ਕਹਿੰਦਾ ਪੁੱਤਰ ਗੁਜ਼ਾਰਾ ਨਹੀਂ ਆਖਰੇ ਵੀ ਘਰ ਆ। ਅਸੀਂ 8-10 ਜੀ ਹਾਂ। ਦੇਖੋ ਫਿਰ ਅਸੀਂ ਗਏ ਫੈਸਲਾਬਾਦ ਜੀ। ਉੱਥੇ ਰਹਿ 1.5 ਮਹੀਨਾ। ਉਹਦੇ ਘਰਾਂ ਚੀਮ ਕੋਈ ਹੋਣ ਲੱਗ ਪਈਆਂ। ਉੱਥੋਂ ਦੇ ਚਲ ਗਏ ਸਿਆਲਕੋਟ। ਅਸੀਂ ਬੇਗਵਾ ਸਟੇਸ਼ਨ ਆ ਤੇ ਕੰਡਾਲੀ ਪਿੰਡ ਆ। ਘੁੰਮਣਾ ਹੀ ਨਾਮ ਹੈ ਕੰਡਾਲੀ ਕਹਿੰਦੇ ਇਹਨਾਂ ਨੂੰ। ਉੱਥੇ ਰਹੇ 5 ਸਾਲ। ਬਾਅਦ 'ਚ ਸਾਨੂੰ ਪੁੱਛਦੇ ਹੜ੍ਹ ਪਿਆ ਬੜਾ ਜ਼ਬਰਦਸਤ। ਉੱਥੋਂ ਫਿਰ ਸਾਡੀ ਦਾਣਾ ਪਾਣੀ ਇੱਥੇ ਕਲੇਮ ਇੱਥੇ ਲੈ ਜਾਂਦਾ ਸੀ। ਇੱਥੇ ਜ਼ਮੀਨ ਸਾਨੂੰ ਪੈ ਗਈ। ਇੱਥੇ ਆਣ ਕੇ ਤੁਸੀਂ ਆਪਣਾ ਪਿੰਡ ਵੇਖਣ ਨਹੀਂ ਗਏ ਤੁਸੀਂ? ਨਾ ਜੀ ਨਾ ਜੀ ਕੋਈ ਵੀ ਨਹੀਂ ਗਿਆ। ਆਪਣਾ ਪਿੰਡ ਵੇਖਣ ਨੂੰ ਦਿਲ ਕਰਦਾ ਤੁਹਾਡਾ? ਜਿਵੇਂ ਬੜਾ ਕਿਹੜਾ ਪਿੰਡ ਸੀ ਭਲਾ? ਖਨੌੜਾ। ਦਿਲ ਕਰਦਾ ਵੇਖਣ ਨੂੰ? ਬੜਾ ਜਾਣ ਨੂੰ ਦਿਲ ਕਰਦਾ ਕਿ ਵੇਖਣ ਨੂੰ ਦਿਲ ਕਰਦਾ? ਨਹੀਂ ਵੇਖਣ ਦਿਲ ਕਰਦਾ। ਫਿਰ ਜੀ ਖੜੇ ਕਰੇ ਕੀ ਸਲੂਕ ਕਰਦਾ? ਨਹੀਂ ਨਹੀਂ ਬੜੇ ਅੱਛੇ ਨੇ ਸਰਦਾਰ। ਹੁਣ ਤੁਹਾਨੂੰ ਪਤਾ ਹੀ ਜਿਵੇਂ ਇੱਥੇ ਆਉਂਦੇ ਨੇ ਆਪਣੇ ਪਾਕਿਸਤਾਨ ਉਹ ਵੀ ਆਉਂਦੇ ਨੇ ਵੇਖਣ ਵਾਸਤੇ ਕਿੰਨਾ ਕਰਦੇ ਨੇ। ਉਦੋਂ ਪਤਾ ਕੀ ਮਾਰ ਵਗੀ ਗੋਤ ਮੁਸਲਮਾਨਾਂ ਨੇ ਉਦੋਂ ਸ਼ਹੀਦ ਉਹਨਾਂ ਕੀਤਾ ਇੱਧਰੋਂ ਸਿੱਖਾਂ ਨੂੰ ਇਹਨਾਂ ਨੇ ਕੀਤਾ ਨਾ। ਕੁਦਰਤ ਨੇ ਲਿਖਿਆ ਹੀ ਸੀ। ਹਾਂ ਸੰਨ 47 ਦੇ ਬਟਾਲਾ 'ਚ ਲਿਖਿਆ ਪੁੱਤਰ ਮਾਵਾਂ ਸਾਰੇ ਪੁੱਤਰ ਮਰਨ ਮਾਵਾਂ ਜਿਉਂਦੀਆਂ ਹੁੰਦੀਆਂ ਨੇ। ਸਾਡੀ ਚਾਚੀ ਮੰਦੋ ਹੁਣ ਮਰੀ ਆ ਗਏ। ਉਹ 5 ਪੁੱਤ ਦੱਬ ਕੇ ਘਰ ਵਿੱਚ 6 ਅਬਦੁੱਲਾ ਟੁੱਕੇ ਦੇ ਵਿਚਾਰੀ। ਉਹ ਚਾਚੀ ਸੀ ਤੁਹਾਡੀ? ਉਹ ਚਾਚੀ ਲੱਗਦੀ ਸੀ। 5 ਪੁੱਤਰ ਉਹਦੀ ਅੱਖਾਂ ਸਾਹਮਣੇ ਕਤਲ ਕੀਤੇ ਜੀ। ਇੱਕ ਮਾਈ ਮੋਚਰ ਮਾਰੀ ਉਹਨਾਂ ਨੇ। ਫਿਰ ਉਹ ਆਪਣੇ ਖੇਸ ਕੱਢ ਕੇ ਉੱਤੇ ਪਾ ਕੇ ਉਹਨਾਂ ਦੇ ਨਿੱਕੇ ਚੁੱਕ ਲਾਈ ਤੇ ਸੁਆਹ ਬੰਨ ਕੇ ਨਾ ਦੁਪੱਟਾ ਲਾਈ। ਉਹ ਮੁੰਡਾ ਜੀਦਾ ਅਜੇ ਤੱਕ ਵੀ। ਆਹ ਵੱਜਦਾ ਸਾਡਾ ਜੀ ਆਉਣ ਦਾ ਭਾਈ। ਇਸ ਤਰ੍ਹਾਂ ਆਪਣਾ ਹੁਣ ਪਿੰਡ ਤੁਹਾਨੂੰ ਫਿਰ ਵਹਾਈਏ ਤੁਹਾਡੀ ਵੀਡੀਓ ਉੱਧਰ ਜਾਵੇ ਤੁਹਾਡੇ ਪਿੰਡ ਦੇ ਵੇਖਣ ਤੁਹਾਨੂੰ ਪਿੰਡ ਵਹਾਉਣ ਫਿਰ। ਹਾਂਜੀ ਗੁਲਾਮ ਗੌਸ ਮੇਰੇ ਤਾਏ ਦਾ ਨਾਂ ਸੀ। ਫਜ਼ਲ ਮੁਹੰਮਦ ਮੇਰੇ ਅੱਬੇ ਦਾ ਸੀ। ਤਾਏ ਦੇ ਅੱਬੇ ਦਾ ਨਾਂ ਸੀ ਸੂਬੇ ਖਾਂ ਤੇ ਮੇਰੇ ਦਾਦੇ ਦਾ ਨਾਂ ਸੀ ਝੰਡੇ ਖਾਂ ਜੀ। ਮਾਮੇ ਦੇ ਪੁੱਤਰ ਦਾ ਕੀ ਨਾਂ ਸੀ? ਨਾਨੇ ਦਾ ਕੀ ਨਾਂ ਸੀ? ਨਾਨੇ ਮੇਰੇ ਦਾ ਨਾਂ ਸੀ ਖੈਰੂ ਖਾਂ। ਨਾਨੀ ਦਾ ਨਾਂ ਦਲਾਰੀ। ਇਹਨਾਂ ਮੈਨੂੰ ਯਾਦ ਆ। ਨਾਨੀ ਦਾ ਨਾਂ ਦਲਾਰੀ? ਦਲਾਰੀ। ਜਿਹੜਾ ਮਾਮੇ ਸਾਰਿਆਂ ਦਾ ਨਾਂ ਦੱਸਿਆ ਜੀ ਕਿੰਨੇ? ਪਹਿਲਾ ਮਾਮਾ ਨਜ਼ਰ ਵੱਡਾ ਲੱਭੂਗਾ। ਨਿੱਕਾ ਨਜ਼ਰ ਨਿੱਕਾ ਫਜ਼ਲ ਇੰਡੀਆ ਰਹਿ ਗਿਆ। ਜਿਹੜਾ ਇੰਡੀਆ ਰਿਹਾ ਉਹਦਾ ਨਾਂ ਫਜ਼ਲ ਜੀ। ਜਿਹੜਾ ਉਹ ਪਿੰਡ ਪੰਡੋਰੀ ਵੀ ਪਿੱਛੇ। ਹਾਂਜੀ ਹਾਂਜੀ ਸਹੀ ਹੋ ਗਿਆ। ਚਲੋ ਜੀ ਕੋਸ਼ਿਸ਼ ਕਰਾਂਗੇ ਜਿਹੜੇ ਤੁਹਾਡੇ ਮਾਮਿਆਂ ਬੜੀ ਚੰਗੀ ਲੱਭ ਜਾਵੇ ਤੁਹਾਨੂੰ। ਬੜੀ ਚੰਗੀ ਤੁਹਾਨੂੰ ਪਿੰਡ ਵਹਾਉਣ ਦੀ ਵੀ ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਨਾ। ਇਹ ਵੀਡੀਓ ਵੇਖ ਰਹੇ ਇਹਨਾਂ ਨੂੰ ਕੀ ਕਹਿਣਾ ਚਾਹੋਗੇ? ਤੁਹਾਡੇ ਪਿੰਡ ਵਾਲੇ ਅਗਰ ਵੀਡੀਓ ਵੇਖਣ ਥੋੜਾ ਕਮੋ ਨੂੰ ਕੀ ਕਹਿਣਾ ਚਾਹੋਗੇ? ਸਲਾਮ ਕਰਾਂ ਜੀ ਉਹਨੂੰ ਅੱਲਾ ਤੁਹਾਨੂੰ ਖੁਸ਼ ਰੱਖੇ ਬਾਹਰ ਰੱਖੇ। ਨਹੀਂ ਉਹ ਵੀ ਤੁਸੀਂ ਕਹਿੰਦੇ ਹੋ ਕਮੋ ਨਾ ਸਮਝੋ ਤੁਹਾਡੇ ਸਾਹਮਣੇ ਜਿਹੜੀ ਵੀਡੀਓ ਲੱਗੀ ਹੈ ਉਹਨਾਂ ਨੂੰ ਵੀਡੀਓ ਜਾ ਰਹੀ ਕਿ ਤੁਸੀਂ ਉਹਨੂੰ ਕੀ ਕਹਿਣਾ ਚਾਹੁੰਦੇ ਮੇਰਾ ਪਿੰਡ ਵਹਾਓ ਜਾਂ ਕੀ? ਯਾਰ ਸਾਨੂੰ ਪਿੰਡ ਵਿਖਾਵੇ ਆਪਣਾ। ਅਸੀਂ ਬਾਬੇ ਸਾਹਿਬ ਦਾ ਦਰਬਾਰ ਦੇਖ ਲਈਏ। ਅੱਛਾ ਜੀ। ਆਪਣੀ ਬੋੜ ਦੇ ਲਈ ਵੱਡੀ ਆਪਣੇ ਘਰ ਵੇਖੀ ਉਹ ਆ ਗਿਆ ਬੰਦੇ ਗਏ ਨੇ। ਪਤਾ ਹੀ ਚੀਜ਼ ਹੈ ਚਾਹ ਤੂੰ ਇਨਸਾਨ ਨੂੰ ਦਿਲ ਕਰਦਾ ਜੰਮਣ ਹੋਇਆ ਆਪਣੀ ਜਿਹੜੀ ਹੈ ਦੇਖਣ ਨੂੰ ਦਿਲ ਕਰਦਾ ਜੀ। ਨਾਜ਼ਰੀਨ 1947 ਦੀਆਂ ਮਜ਼ੀਦ ਵੀਡੀਓ ਵੇਖਣ ਵਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਨਵੀਂ ਵੀਡੀਓ ਨਾਲ ਮਿਲਣੇ ਤੁਹਾਨੂੰ ਦੁਬਾਰਾ। ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਦੀ ਇਜਾਜ਼ਤ। ਅੱਲਾ ਹਾਫਿਜ਼।